इशारा अल्लाह पाक बचा बलीस तो जो शैतान रजीम है शुरू करा ना लै अल्लाह दा ओ रहमान रहीम है। अल्लाह दे पाक नां तो शुरू करने ਜਿਹੜਾ ਦਿਲਾਂ ਦੇ ਭੇਦ ਜਾਣਦਾ। ਅੱਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਜਿੱਥੇ ਜਿੱਥੇ ਵੀ ਆਓ ਸਭ ਨੂੰ ਅੱਲਾ ਰਾਜ਼ੀ ਰੱਖੇ। ਆ ਵੀ ਦੁਨੀਆ ਇਸ ਦੁਨੀਆ 'ਤੇ ਵੀ ਭਲਾ ਹੋਵੇ, ਅਗਲੇ ਜਾਣ ਵੀ ਭਲਾ ਹੋਵੇ। ਪੂਰਾ ਇੱਕ ਮਹੀਨਾ ਹੋ ਗਿਆ ਮੁਲਾਕਾਤ ਨਹੀਂ ਹੋਈ ਅਤੇ ਇਹਦੇ ਵਿੱਚ ਵੀ ਬਿਹਤਰੀ ਹੋਏਗੀ। ਉਹ ਮੇਰਾ ਇੱਕ ਪੰਜਾਬੀ ਦਾ ਸ਼ੇਰ ਹੈ, ਉਹਦਾ ਤਰਜਮਾ ਹੀ ਕੀਤਾ ਉਰਦੂ ਵਾਲੇ ਦਾ। ਕਦਰ ਘਟਾ ਦਿੰਦਾ ਹੈ ਅਨਵਰ ਰੋਜ਼ ਦਾ ਆਉਣਾ ਜਾਣਾ, ਓਨਾ ਪਿਆਰ ਜ਼ਿਆਦਾ ਵੱਧਦਾ ਜਿੰਨੀ ਦੂਰੀ ਹੋਵੇ। ਅਤੇ ਜਦੋਂ ਪਿਆਰ ਹੋ ਜਾ ਉਦੋਂ ਇੱਕ ਇੱਕ ਲਮਹਾ ਬੜਾ ਔਖਾ ਹੋ ਜਾਂਦਾ। ਵਾਰਿਸ ਦੇ ਵੀ ਫੋਨ ਆਏ ਨੇ ਵੀ ਕੀ ਹੋ ਗਿਆ। ਅਤੇ ਸ਼ੌਕਤ ਸਾਹਿਬ ਨੂੰ ਮੁਬਾਰਕਾਂ ਹੋਣ, ਇਹਨੇ ਮਕਾਨ ਬੜਾ ਸੋਹਣਾ ਬਣਾਇਆ। ਉਹ ਇੱਕ ਟਾਊਨ ਹੈ ਅਮੀਪੁਰ ਦੇ ਕੋਲ, ਬੜਾ ਵਧੀਆ ਬਣਿਆ। ਉਹਦਾ ਨਾਮ ਹੀ ਹੁਣ ਮੈਨੂੰ ਭੁੱਲ ਜਾਂਦਾ, ਕਦੀ ਕਦੀ ਉਹਨੂੰ ਮੈਂ ਪੁੱਛਣਾ ਹੁੰਦਾ। ਉਹਦੇ ਵਿੱਚ ਇਹਦਾ ਬੜਾ ਸੋਹਣਾ ਮਕਾਨ ਹੈ। ਇੱਧਰ ਵੀ ਸਿਕਿਉਰਟੀ ਗਾਰਡ ਨੇ, ਇੱਧਰ ਵੀ ਸਿਕਿਉਰਟੀ ਗਾਰਡ ਨੇ। ਜਾਣਾ ਹੋਵੇ ਤਾਂ ਪਹਿਲਾਂ ਸਿਕਿਉਰਟੀ ਗਾਰਡ ਤੋਂ ਇਜਾਜ਼ਤ ਲੈਣੀ ਪੈਂਦੀ। ਇਹਨੂੰ ਸ਼ੌਕਤ ਨੂੰ ਮੁਬਾਰਕ ਹੋਵੇ ਤੁਹਾਡੇ ਸਾਰਿਆਂ ਵੱਲੋਂ ਅਤੇ ਮੇਰੇ ਵੱਲੋਂ। ਵਾਰਿਸ ਦਾ ਆਇਆ ਸੀ ਫੋਨ ਵੀ ਕੀ ਇੰਨੀ ਦੇਰ ਕਿਉਂ ਲਾਈ ਜੇ, ਅਤੇ ਉਹਨੂੰ ਦੱਸ ਦਿੱਤਾ ਸੀ ਵੀ ਸ਼ੌਕਤ ਅਜੇ ਮਸਰੂਫ। ਅਤੇ ਉਸ ਤੋਂ ਇਲਾਵਾ ਮੇਰਾ ਭਾਈ ਇੱਕ ਵੱਡਾ ਅਤੇ ਇੱਕ ਛੋਟਾ, ਦੋਵੇਂ ਕੋਟੜਦੂ ਰਹਿੰਦੇ ਨੇ। ਅੱਲਾ ਉਹਨਾਂ ਨੂੰ ਇੱਕ ਪਿਓਾਂ ਭਜਾਏ, ਇੱਕ ਉਹ ਛੋਟਾ ਹੁਣ ਪੁੱਤਰਾਂ ਭਜਾ ਹਲਵੋ ਜਾਂ ਛੋਟਾ ਭਰਾ। ਉਹ ਦੋਵੇਂ ਆਪੋ ਆਪਣੇ ਕੰਮ ਨੂੰ ਲੱਗੇ ਨੇ। ਅਤੇ ਦੀਨ ਦਾ ਜਿਵੇਂ ਸਾਡੇ ਹੈ ਨੇ ਨਾ ਬਰਿੰਦਰ ਸਿੰਘ ਜ਼ਖਮੀ ਆਪਣੀ ਦੀਨ ਦਾ ਕੰਮ ਕਰਦੇ ਇੰਗਲੈਂਡ ਦੇ, ਇਸੇ ਤਰ੍ਹਾਂ ਮੇਰਾ ਵੱਡਾ ਭਰਾ ਜਿਹੜਾ ਉਹਨੂੰ ਦੇ ਜਾਂਦਾ ਵੀ ਦੀਨ ਤੋਂ ਸਿਵਾ ਹੋਰ ਗੱਲ ਹੀ ਕੁਰਾਨ ਪਾਕ ਦੀਆਂ ਤਾਂ ਅੱਗੇ ਪਿੱਛੇ ਗੱਲ ਨਾ ਕਰੋ। ਉਹਨਾਂ ਦਾ ਫੋਨ ਆਇਆ ਸੀ ਮੇਰੇ ਕੋਲ, ਉਹਨੇ ਆਖਿਆ ਸੀ ਵੀ ਜਿਹੜੀਆਂ ਆਪਣੀਆਂ ਕੋਈ ਭਰਨਾ ਨਾ ਸ਼ੌਕਤ ਦੇ ਕੋਲ ਭਰਨਾ, ਅਤੇ ਉਹ ਕਦੀ ਇਹ ਵੇਖਿਆ ਕਰ, ਉਹ ਕਦੀ ਵੇਖਿਆ ਕਰ ਵੀ ਆਪ ਵੀ ਕਦੀ ਕਦਾਂ ਹੀ ਸੁਣ ਲਿਆ ਕਰ ਵੀ ਸਾਨੂੰ ਆਉਂਦਾ ਵੀ ਆਪਣੇ ਆਪ ਨੂੰ ਥਾਪੜਾ ਨਹੀਂ ਮਾਰੀਦਾ। ਅਤੇ ਜ਼ਰਾ ਗੌਰ ਕਰਿਆ ਕਰ ਵੀ ਤੂੰ ਜਿਹੜੀ ਗੱਲ ਕਰ ਰਹੀ ਉਹਦੇ ਫੇਲ ਕੋਲ ਇਤਜ਼ਾਜ਼ ਨਾ ਹੋਵੇ। ਮੈਂ ਕੋਸ਼ਿਸ਼ ਕਰਾਂਗਾ। ਹੁਣ ਮੈਨੂੰ ਇਹ ਪਤਾ ਲੱਗ ਗਿਆ ਸਾਰੀ ਦੁਨੀਆ ਦੇ ਲੋਕ ਜਿਹੜੇ ਮੇਰੀਆਂ ਗੱਲਾਂ ਸੁਣਦੇ ਨੇ। ਛੋਟਾ ਭਰਾ ਹੈ ਤਾਂ ਬੜਾ ਮਿਹਨਤੀ, ਅੱਲਾ ਉਹਨੂੰ ਹੋਰ ਅਜਰ ਦੇਵੇ। ਉਹਦਾ ਵੀ ਸ਼ਾਇਦ ਕਿਸੇ ਦਿਨ ਉਹ ਕਿਸੇ ਨਾਲ ਗੱਲ ਕਰੇਗਾ ਮੇਰੇ ਸਿਰ ਨਾਲ ਪੜ ਜਾਏਗੀ। ਸਾਰਿਆਂ ਹੋਰ ਜਿਹੜੇ ਦੋਸਤ ਗੱਲਾਂ ਕਰਦੇ ਨੇ ਉਹਨਾਂ ਸਾਰਿਆਂ ਤੋਂ ਮਾਰਾ ਮੇਰੇ ਕੋਲ ਵਰਕਾ ਭਰਿਆ ਪਿਆ, ਵਕਤ ਜ਼ਿਆਦਾ ਹੋ ਜਾਂਦਾ। ਮੈਂ ਜਿਹੜੇ ਸਾਰੇ ਨਾ ਇਹ ਅਮੀਪੁਰ ਕੀ ਦੁਨੀਆ ਚੈਨਲ ਹੈ ਸ਼ੌਕਤ ਦਾ, ਉਹਦੇ ਵਾਸਤੇ ਇਹਨਾਂ ਸਭ ਦਾ ਇਹ ਚੋਖੇ ਬਣ ਜਾਂਦੇ ਨੇ, ਵਕਤ ਜ਼ਿਆਦਾ ਜ਼ਾਇਆ ਨਹੀਂ ਕਰਦੇ। ਉਹਨਾਂ ਸਾਰੇ ਜਿਹੜੇ ਪਸੰਦ ਕਰਦੇ ਨੇ ਉਹਨਾਂ ਦਾ ਸ਼ੁਕਰੀਆ, ਜਿਹੜੇ ਤਨਕੀਦ ਵੀ ਕਰਦੇ ਨੇ ਉਹ ਵੀ ਸਾਨੂੰ ਇਸ ਵਾਸਤੇ ਕਰਦੇ ਹੋਣਗੇ ਵੀ ਚੰਗਾ ਕੰਮ ਕਰਨ। ਅੱਲਾ ਤੁਹਾਡਾ ਸਾਰਿਆਂ ਦਾ ਭਲਾ ਕਰੇ। ਅਤੇ ਇੱਕ ਨਿੱਕੀ ਜਿਹੀ ਗੱਲ ਹੋਰ ਮੈਂ ਕਰਨੀ ਹੈ। ਮੈਂ ਜਿਸ ਦਿਨ 16 ਤਰੀਕ ਨੂੰ ਆਇਆ ਸੀ ਸ਼ੌਕਤ, ਅੱਜ 13 ਤਰੀਕ ਹੈ, ਉਸ ਦਿਨ 16 ਨੂੰ ਮੇਰਾ ਹੈ ਇਲੈਕਸ਼ਨ ਹੋਣ ਡਿਆ ਸੀ, ਮੈਂ ਗੱਲ ਕੀਤੀ ਸੀ। ਅਤੇ ਅੱਜ 13 ਤਰੀਕ ਹੈ। ਅਤੇ ਮੈਂ ਨਾ ਇੱਕ ਜ਼ਫਰ ਹੈ ਸਾਡੇ ਪਿੰਡ ਦਾ, ਜ਼ਫਰ ਮੁਹੰਮਦ ਬਖਸ਼ ਤਰਖਾਨ ਦਾ ਬੇਟਾ, ਹੁਣ ਅੱਜ ਕੱਲ੍ਹ ਸੁਨਿਆਰਿਆਂ ਦਾ ਕਰਦਾ। ਅੱਲਾ ਨੇ ਰਿਜ਼ਕ ਰੋਟੀ ਬੜੀ ਦਿੱਤੀ ਹੈ, ਨੌਕਰ ਚਾਕਰ ਉਹਦੇ ਘਰ ਕੰਮ ਕਰਦੇ ਨੇ, ਕਾਰਾਂ ਕੂਰਾਂ ਵੀ ਐਸ। ਅੱਲਾ ਉਹਨੂੰ ਹੋਰ ਰਿਜ਼ਕ ਦਾ ਟੀਦਾ। ਅਤੇ ਉਹ ਮੈਨੂੰ ਨਾ ਮੈਂ ਵੀ ਕੋਈ ਸੌਦਾ ਲੈਣ ਗਿਆ ਹਾਂ ਦੁਕਾਨ 'ਤੇ, ਸਰਵਰ ਮਾਰ ਦੀ ਦੁਕਾਨ 'ਤੇ। ਅਤੇ ਮੈਨੂੰ ਆਉਂਦਾ ਵੀ ਮੈਂ ਸੁਣਨਾ ਉਹਨਾਂ ਕੇਸਟ, ਅਤੇ ਪੰਜਾਬੀ ਬੜੀ ਤੂੰ ਬੋਲਣਾ, ਪ੍ਰੋਫੈਸਰ ਹੋ ਕੇ ਪੰਜਾਬੀ ਬੋਲਣਾ। ਅਤੇ ਮੈਂ ਉਹਦੇ ਨਾਲ ਮੈਂ ਦੱਸਾਂਗਾ, ਮੈਂ ਉਹਨੂੰ ਵੀ ਕੁਛ ਦੱਸਿਆ। ਅਤੇ ਫਿਰ ਵੀ ਸ਼ਾਇਦ ਹੋਰ ਵੀ ਲੋਕ ਆਂਦੇ ਹੋਣਗੇ ਵੀ ਇੰਨੀ ਪੰਜਾਬੀ ਅਤੇ ਕੋਈ ਸੰਘਣੀ ਪੰਜਾਬੀ ਅਤੇ ਨਿਰੀ ਪੰਜਾਬੀ ਕਿਉਂ ਬੋਲਦਾ। ਉਹ ਇਸ ਲਈ ਬੋਲਣਾ ਵੀ ਪੰਜਾਬੀ ਨਾਲ ਪਿਆਰ ਇੱਕ। ਅਤੇ ਦੂਜੀ ਗੱਲ ਹੈ ਜੇ ਮੈਂ ਨਾ ਬੋਲਾਂਗਾ ਤਾਂ ਹੋਰ ਕੌਣ ਬੋਲੇਗਾ। 16ਵੀਂ ਸਦੀ ਮੈਂ ਪੜ੍ਹਾਉਂਦਾ ਰਿਹਾ। ਵਾਰਿਸ ਸ਼ਾਹ ਜਿਹੜਾ ਉਹ ਪੰਜਾਬੀ ਸੀ, ਪੰਜਾਬੀ 'ਚ ਉਹਨੇ ਲਿਖਿਆ। ਅਤੇ ਗੱਲਾਂ ਤਾਂ ਇਹੋ ਹੀ ਨੇ ਵੀ ਝੂਠ ਨਾ ਬੋਲੋ, ਇਹ ਮੁਸਲਮਾਨ ਝੂਠਾ ਨਹੀਂ ਹੋ ਸਕਦਾ। ਅਤੇ ਮੈਂ 2 ਨੰਬਰੀ ਨਾ ਕਰੋ। ਉਹ ਜ਼ਫਰ ਨਾਲ ਇਹੋ ਗੱਲ ਹੋਈ ਨਾ, ਅਤੇ ਜ਼ਫਰ ਨੇ ਅੱਗੋਂ ਬੜੀ ਸੋਹਣੀ ਆਮ ਕੀਤੀ ਗੱਲ ਵੀ ਅਸੀਂ ਸੋਨੇ ਦਾ ਕੰਮ ਕਰਨੇ ਆ ਨਾ, ਇਹ ਦੁਕਾਨਦਾਰ ਨੂੰ ਤਾਂ ਆਂਡਾ ਮੰਗਿਆ 20 ਰੁਪਈਏ ਲੈ ਲੈਣੇ ਨੇ। ਅਤੇ ਮੇਰੇ ਕੋਲ ਜਦੋਂ ਆਉਂਦੇ ਨੇ ਉਹ ਅੱਗੋਂ ਜੇ ਥੋੜ੍ਹੇ ਮੰਗੀਏ ਤਾਂ ਉਹ ਦਿੰਦੇ ਨਹੀਂ, ਛੋਟ ਕਰਾਉਂਦੇ ਨੇ। ਅਤੇ ਮੈਨੂੰ ਇਸ ਵਾਸਤੇ ਨਾ ਜ਼ਿਆਦਾ ਮੰਗਣੇ ਪੈਂਦੇ ਨੇ। ਅਤੇ ਮੈਂ ਉਹਨੂੰ ਇਹ ਜਵਾਬ ਦਿੱਤਾ ਵੀ ਇੱਕ ਸਾਲ ਤੂੰ ਪੂਰਾ ਜਿਹੜਾ ਨਾ ਛੋਟ ਕਰ, ਜਿਹੜਾ ਮੂੰਹ 'ਚੋਂ ਆਖਣਾ ਉਹ ਲੈਣਾ, ਅਤੇ ਫਿਰ ਲੋਕਾਂ ਨੂੰ ਪਤਾ ਲੱਗ ਜਾਏਗਾ ਜ਼ਫਰ ਦੀ ਜ਼ੁਬਾਨ ਇੱਕ ਹੈ। ਅਤੇ 2 ਨੰਬਰੀ ਜੇ ਕਰੀਏ ਨਾ ਅਤੇ ਭਾਵੇਂ ਹੱਜ ਵੀ ਕਰ ਆਈਏ ਨਾ, ਉਹਦਾ ਹੱਜ ਕੋਈ ਨਹੀਂ ਜੀ ਹੁੰਦਾ। ਇੱਕ ਪੈਸਾ, ਇੱਕ ਹਰਾਮ ਦਾ ਦਾਣਾ, ਇੱਕ ਲੁਕਮਾ, ਇੱਕ ਬੁਰਕੀ ਪਾ ਲਈ ਮੂੰਹ ਦੇ ਵਿੱਚ ਨਾ, ਅਤੇ ਜਿਹੜੀ ਸਾਡੀ ਨਮਾਜ਼ ਹੈ ਨਾ 40 ਦਿਨ ਉਹ ਨਹੀਂ ਹੁੰਦੀ, ਦੁਆ ਸਾਡੀ ਕਬੂਲ ਨਹੀਂ ਜੇ ਹੁੰਦੀ।
ਤੇ ਇਸ ਲਈ ਸਾਨੂੰ ਵੇਖੋ ਨਾ ਕਈ ਹੁਣ ਇੱਕ ਮੈਂ ਹੋਰ ਗੱਲ ਸੁਣਦਾ ਸਾਂ ਵੀ ਕੋਈ ਮੂਸੇ ਵਾਲਾ ਉਹਨਾਂ ਦਾ ਗੁਲੂਕਾਰ ਹੈ, ਉਹਨੇ ਕੋਈ ਇੱਕ ਵਾਰ ਲਿਖੀ ਹੈ ਇੱਧਰ ਜਿਹੜੀ ਅਫਗਾਨਿਸਤਾਨ ਜੰਗ ਨੇ ਉਹਦੇ ਦੁਆਲੇ ਹੋਏ ਨੇ ਵੀ ਉਹ ਕੋਈ ਮੁਹੰਮਦ ਖਾਨ ਸੀ ਜਿਹੜਾ ਉੱਥੋਂ ਹਮਲਾਵਰ ਸੀ, ਤੇ ਉਹ ਇੱਥੋਂ ਵਾਲੇ ਜਿਹੜੇ ਨੇ ਆ ਵੇਖੋ ਨਾ ਜਿਹੜੇ ਐਵੇਂ ਸ਼ੋਹਰਤ ਚਾਹੁੰਦੇ ਨੇ ਉਹਨੇ ਇੰਝ ਕੀਤਾ ਵਾਰ ਦੇ ਵਿੱਚ ਆ ਜਾਂਦਾ ਕਿਸੇ ਦਾ ਨਾਂ ਹੋ ਸਕਦਾ। ਪਹਿਲਾਂ ਮਾਂ ਨੇ ਤਾਂ ਜਾਣ ਲੈਣਾ ਅਹਿਮਦ ਦੇ ਮੁਹੰਮਦ ਦੇ ਕੀ ਹੁੰਦੇ, ਤੂੰ ਇਹੋ ਜਿਹੀਆਂ ਮੁਤਨਾਜ਼ਾ ਗੱਲਾਂ 'ਚ ਨਹੀਂ ਹੋਣਾ ਚਾਹੀਦਾ। ਅੱਲਾ ਸਾਡਾ ਸਾਰੇ ਉਹ ਵੀ ਸਾਡੇ ਭਰਾ ਨੇ, ਅਸੀਂ ਪੰਜਾਬੀ ਜ਼ਬਾਨ ਦੇ ਜਿਹੜੇ ਪਿਆਰ ਕਰਦੇ ਨਾ, ਜਦੋਂ ਅਸੀਂ ਆਪਸ 'ਚ ਲੜਨ ਲੱਗ ਪਾਂਗੇ ਤੇ ਫਿਰ ਦੁਸ਼ਮਣ ਦੀ ਸਾਨੂੰ ਲੋੜ ਹੀ ਕੋਈ ਨਹੀਂ। ਤੇ ਚਲੋ ਮੇਰੇ ਨਾਲ ਕੋਈ ਸਖਤ ਗੱਲ ਕਰ ਲਿਆ ਕਰੋ, ਆਪਸ 'ਚ ਨਾ ਲੜਿਆ ਕਰੋ, ਲੜਾਈਆਂ ਚੰਗੀਆਂ ਨਹੀਂ ਹੁੰਦੀਆਂ। ਅੱਲਾ ਤੁਹਾਡਾ ਸਭ ਦਾ ਭਲਾ ਕਰੇ। ਤੇ ਹੁਣ ਮੈਂ ਨਾ ਇਹ ਸ਼ੌਕਤ ਆਏਗਾ ਨਾ ਕੋਸ਼ਿਸ਼ ਕਰਾਂਗਾ ਮੈਂ 7-8 ਦਿਨਾਂ ਦੀ ਜਾਂ 15 ਦਿਨਾਂ ਦੀ ਕੁਛ ਨਵੀਆਂ ਨਜ਼ਮਾਂ ਨੇ, ਕੁਝ ਹੈ ਨੇ ਪੁਰਾਣੀਆਂ, ਉਹ ਬਾਅਦ 'ਚ ਜੇ ਟਾਈਮ ਲੱਗਾ ਨਾ ਤੂੰ ਉਵੇਂ ਕੋਈ 8 ਦਿਨਾਂ ਪਿੱਛੋਂ 10 ਦਿਨਾਂ ਪਿੱਛੋਂ ਇੱਥੇ ਆ ਜਾਂਦਾ। ਫਿਰ ਐਤਕਾਂ ਮਹੀਨਾ ਪੂਰਾ ਪੈ ਗਿਆ, ਇੰਨੀ ਗੈਰ ਹਾਜ਼ਰੀ ਦੀ ਮਾਜ਼ਰਤ। ਇੱਕ ਮੈਂ ਸ਼ੌਕਤ ਹੋਰ ਗੱਲ ਕਰਦਾ ਜਿਹੜਾ ਸਭ ਤੋਂ ਜ਼ਰੂਰੀ ਸੀ ਪਹਿਲਾਂ ਕਰਨੀ ਸੀ। ਹਰ ਅਲਾਮਾ ਇਕਬਾਲ ਦੇ ਨਾ ਰੂਹਾਨੀ ਉਸਤਾਦ ਜਾਂ ਰੂਹਾਨੀ ਮੁਰਸ਼ਿਦ ਉਹ ਹੈ ਸਨ ਮੌਲਾਨਾ ਰੂਮ, ਉਹਨੇ ਕਿਹੜੇ ਵੇਖੇ ਸਨ। ਅਤੇ ਅਲਾਮਾ ਇਕਬਾਲ ਨੇ ਅਬਲੀਸ ਦਾ ਅਤੇ ਸ਼ੈਤਾਨ ਦਾ ਅਤੇ ਰੱਬ ਦਾ ਮੁਕਾਲਮਾ ਲਿਖਿਆ। ਅਲਾਮਾ ਇਕਬਾਲ ਨੇ ਅਬਲੀਸ ਦਾ ਅਤੇ ਜਬਰਾਈਲ ਦਾ ਮੁਕਾਲਮਾ ਲਿਖਿਆ। ਅਲਾਮਾ ਇਕਬਾਲ ਨੇ ਨਾ ਉਹ ਪੁੱਛਦਾ ਆਪਣਾ ਆਪਣੇ ਤਖਯਲਾਤ ਦੇ ਵਿੱਚ, ਅਤੇ ਜਦੋਂ ਜਬਰਾਈਲ ਅਤੇ ਰੱਬ ਦਾ ਮੁਕਾਲਮਾ, ਜਬਰਾਈਲ ਦਾ ਅਤੇ ਅਬਲੀਸ ਦਾ ਮੁਕਾਲਮਾ, ਆਪਣੇ ਨਾ ਮਰੀਦੇ ਹਿੰਦੀ ਅਤੇ ਮੁਰਸ਼ਦੇ ਰੂਮੀ, ਇਹ ਉਹਨੇ ਮੁਕਾਲਮਾ ਲਿਖਿਆ। ਅਤੇ ਉਹ ਫਿਰ ਹਰ ਸ਼ਹਿਰ ਜਿਹੜਾ ਮੈਂ ਵੀ ਆਪਣੇ ਆਪ ਨਾਲ ਗੱਲਾਂ ਕਰਨਾ ਅਤੇ ਮੈਨੂੰ ਇੰਝ ਲੱਗਦਾ ਵੀ ਜਿਵੇਂ ਕਿ ਪਹਿਲੇ ਜਨਮ 'ਚ ਉਹਨਾਂ ਦਾ ਸਾਡਾ ਮੁਸਲਮਾਨਾਂ ਦਾ ਤਾਂ ਅਕੀਦਾ ਨਹੀਂ, ਅਤੇ ਜੇ ਹਰੇ ਹੋਏਗਾ ਸਾਡੀਆਂ ਰੂਹਾਂ ਜੋ ਪਹਿਲਾਂ ਰੱਬ ਨੂੰ ਮੰਨਿਆ ਵੈਸੀਆਂ। ਅਤੇ ਕਿਸੇ ਜ਼ਮਾਨੇ 'ਚ ਮੈਨੂੰ ਇੰਝ ਲੱਗਦਾ ਮਾਸਟਰ ਬਰਿੰਦਰ ਸਿੰਘ ਜ਼ਖਮੀ ਉਹ ਟੀਚਰ ਨੇ ਜਿਹਨਾਂ ਕੋਲ ਮੈਂ ਪੜ੍ਹਦਾ ਰਿਹਾ, ਊੜਾ ਆੜਾ ਸੱਸਾ ਹਾ ਕਰਦਾ ਮੈਨੂੰ ਭੁੱਲ ਜਾਂਦਾ, ਮੈਨੂੰ ਸਿਖਾਉਂਦੇ। ਜਦੋਂ ਉਹਨਾਂ ਦਾ ਮੈਂ ਚਿਹਰਾ ਵੇਖਿਆ ਨਾ ਅਤੇ ਮੈਨੂੰ ਇੰਝ ਲੱਗਦਾ ਵੀ ਜਿਵੇਂ ਜਾਣੇ ਹੈ ਨੇ, ਜਿਵੇਂ ਮੈਂ ਇਹਨਾਂ ਕੋਲ ਬੜਾ ਸਿੱਖਿਆ। ਫਿਰ ਉਹਨਾਂ ਦਾ ਇੱਕ ਹੈ ਵੇ ਜਿਹੜਾ ਉਹਨਾਂ ਨੇ ਉੱਥੇ ਸ਼ੇਰ ਬੋਲਿਆ, ਉਹ ਮੈਂ ਯਾਦ ਵੀ ਕੀਤਾ। ਉਹ ਮੈਂ ਤੁਹਾਨੂੰ ਜਦੋਂ ਉਹਨਾਂ ਦਾ ਨਾ ਸੁਣਾਵਾਂਗਾ ਨਾ, ਉਹਨਾਂ ਦਾ ਮੈਂ ਇੱਕ ਗੀਤ, ਉਦੋਂ ਮੈਂ ਉਹਨਾਂ ਦਾ ਸ਼ੇਰ ਸੁਣਾ ਕੇ ਨਾ ਅਤੇ ਫਿਰ ਤੁਹਾਨੂੰ ਨਾ ਉਹ ਗੀਤ ਸੁਣਾਵਾਂਗਾ। ਅਤੇ ਅੱਲਾ ਤੁਹਾਡਾ ਸਭ ਦਾ ਭਲਾ ਕਰੇ, ਜਿੱਥੇ ਜਿੱਥੇ ਵੀ ਆਇਓ ਖੁਸ਼ ਰਹੋ। ਅਤੇ ਜੇ ਨਾ ਇੱਕ ਖਾਸ ਕਰਕੇ ਇੱਕ ਉਜ਼ਮਾ ਬੇਟੀ ਸਾਡੀ, ਉਹ ਜਿਹੜੀ ਇਹਨੂੰ ਬੜਾ ਪਸੰਦ ਕਰਦੀ, ਅੱਲਾ ਨੂੰ ਸ਼ੌਕ ਹੈ। ਮੈਨੂੰ ਇੰਝ ਲੱਗਦਾ ਜਿਵੇਂ ਮਹਿਰੀਨ ਜ਼ਾਰਾ, ਉਮੇ ਹਬੀਬਾ, ਆਇਜ਼ਾ ਨੂਰ, ਇੱਕ ਉਸ ਸਨਾ ਬੇਟੀ ਹੁੰਦੀ ਸੀ, ਉਹ ਮੇਰੇ ਕੋਲ ਐਵੇਂ ਕੋ ਪੜ੍ਹਦੀਆਂ ਹਨ। ਅਤੇ ਮੈਂ ਫਿਰ ਇੱਕ ਲਿਖਿਆ ਸੀ ਸਾਲਗਿਰਾ ਅਤੇ ਉਮੇ ਹਬੀਬਾ ਦੀ ਨਾ ਆਖਣ, ਅਤੇ ਉਹਦੀ ਸੀ ਸਹੇਲੀ ਮਹਿਰੀਨ ਜ਼ਾਰਾ, ਉਹ ਮੈਨੂੰ ਜੋ ਲੱਭ ਗਿਆ ਨਾ ਅਤੇ ਉਹਦੀ ਸਾਲਗਿਰਾ, ਅਤੇ ਉਹ ਮੈਂ ਨਾ ਉਜ਼ਮਾ ਬੇਟੀ ਵਾਸਤੇ ਨਾ ਉਹ ਸੁਣਾਵਾਂਗਾ। ਅਤੇ ਤੁਹਾਡੇ ਵਾਸਤੇ ਵੀ ਜਿਹੜੇ ਪਸੰਦ ਕਰਦੇ ਹੋ ਨਾ, ਜਿਹੜਾ ਬੰਦਾ ਚੰਗਾ ਲੱਗੇ ਨਾ ਉਹਦਾ ਕਸੀਦਾ ਪੜ੍ਹਨ ਨੂੰ ਮੇਰੇ ਭਰਾਓ ਬਸ ਨਾ 16 ਤਰੀਕ ਤੋਂ ਬਾਅਦ ਸ਼ੌਕਤ ਗਿਆ ਨਾ, ਅਤੇ ਜਿਵੇਂ ਨਾ ਕੁਛ ਨੂੰ ਹੁੰਦੀ ਨਾ ਤਕਦੀਰ ਦੇ ਕੰਮ ਨੇ, ਉਹ ਗਿੱਲ ਦੇ ਅਜੇ ਦੁੱਖ ਭੁੱਲੇ ਨਹੀਂ ਸਨ। ਅਤੇ ਉਸ ਤੋਂ ਬਾਅਦ ਸਾਡਾ ਅਰਸ਼ਦ ਸ਼ਰੀਫ ਹੈ ਉਹ ਬਾਹਰ ਸ਼ਹੀਦ ਹੋ ਗਿਆ, ਬੜਾ ਜ਼ੁਲਮ ਕੀਤਾ। ਅਜੇ ਅਰਸ਼ਦ ਸ਼ਰੀਫ ਵਾਲੀ ਗੱਲ ਉਸੇ ਤਰ੍ਹਾਂ ਸੀ, ਅਤੇ ਆਜ਼ਮ ਸਵਾਤੀ ਜਿਹੜਾ ਉਹਦੇ ਨਾਲ ਜਿਹੜਾ ਜ਼ੁਲਮ ਕੀਤਾ, ਅਜੇ ਉਹ ਉਂਝ ਹੀ ਚੱਲਣ ਡਈ ਸੀ। ਅਤੇ ਇਮਰਾਨ ਖਾਨ ਦੇ ਉੱਤੇ ਫਾਇਰਿੰਗ ਹੋ ਗਈ, ਉਹ ਸਾਰੇ ਦੁੱਖ ਰਲਦੇ ਗਏ। ਮੈਂ ਉਹ ਕੋਸ਼ਿਸ਼ ਕੀਤੀ, ਉਹ ਅਰਸ਼ਦ ਸ਼ਰੀਫ ਦਾ ਵੀ ਇੱਕ ਨਜ਼ਮ ਲਿਖੀ ਹੈ, ਇਮਰਾਨ ਖਾਨ ਦੇ ਵੀ ਲਿਖੀ, ਉਹ ਮੈਂ ਦੱਸਾਂਗਾ। ਉਸ ਤੋਂ ਬਾਅਦ ਸਾਡਾ ਵਰਲਡ ਕੱਪ ਹੈ, ਇਹਦੇ ਵਿੱਚ ਇੱਕ ਮਾੜੀ ਜਿਹੀ ਖੁਸ਼ੀ ਆਈ, ਜਿਹੜਾ ਸੈਮੀਫਾਈਨਲ ਵੱਧ ਗਿਆ, ਅਤੇ ਉਹ ਅੱਜ ਉਹਨਾਂ ਦਾ ਫਾਈਨਲ ਵੀ ਹੋਣਾ। ਕੋਈ ਖੁਸ਼ੀਆਂ ਗਮੀਆਂ ਦਾ ਹਿੱਸਾ, ਖੁਸ਼ੀਆਂ ਬੜੀਆਂ ਘੱਟ ਚਿਰ ਰੱਖਦੀਆਂ ਅਤੇ ਗਮ ਹੀ ਗਮ ਨੇ। ਅਤੇ ਫਿਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਉਹ ਪਿੱਛੇ ਇੱਕ ਬੰਦਾ ਸਾਡੇ ਨਾ ਬੰਨੇ ਗੋਡਣ ਡਿਆ, ਉਹਨਾਂ ਦੇ ਮੁਤਲਕ ਇੱਕ ਸ਼ੁਗਲੀ ਜਿਹਾ ਗੀਤ, ਉਹ ਵੀ ਮੈਂ ਸੁਣਾਵਾਂਗਾ। ਅੱਲਾ ਤੁਹਾਨੂੰ ਨਾ ਖੁਸ਼ੀਆਂ ਤੋਂ ਬਾਅਦ ਗਮੀਆਂ ਤੋਂ ਬਾਅਦ ਖੁਸ਼ੀਆਂ ਨੇ, ਅੱਲਾ ਤੁਹਾਨੂੰ ਢੇਰ ਖੁਸ਼ੀਆਂ ਦੇਵੇ, ਗਮੀਆਂ ਤੋਂ ਬਚਾਵੇ। ਅਤੇ ਜਿੰਨਾ ਚਿਰ ਅਸੀਂ ਟੈਨਸ਼ਨਾਂ ਕਦੋਂ ਮੁੱਕਦੀਆਂ ਜੀ। ਅਤੇ ਉਹ ਕੋਈ ਨਾ ਕੋਈ ਹੁਣ ਮਾੜਾ ਜਿਹਾ ਵਰਲਡ ਕੱਪ ਦਾ ਹੈ ਵੇ, ਅੱਗੋਂ ਹੁਣ ਪਤਾ ਨਹੀਂ ਕਿਵੇਂ ਦੇ ਹਾਲਾਤ ਆਉਂਦੇ ਨੇ। ਉਹਨਾਂ ਸਭ ਨੂੰ ਅਰਸ਼ਦ ਸ਼ਰੀਫ ਨਾਲ ਮੁਹੱਬਤ ਸੀ, ਉਹਦਾ ਬਹੁਤ ਜ਼ਿਆਦਾ ਦੁੱਖ ਹੈ। ਆਜ਼ਮ ਸਵਾਤੀ ਨਾਲ ਜਿਹੜਾ ਹੋਇਆ, ਬਸ ਉਹ ਅਖੀਰ ਉਹਨਾਂ ਕਰ ਦਿੱਤੀ। ਜਿਹੜਾ ਉਹ ਲੀਡਰ ਕੋਈ ਵੀ ਹੋਵੇ, ਸਾਰੇ ਲੀਡਰ ਚੰਗੇ ਨੇ, ਮਾੜਾ ਕੋਈ ਵੀ ਨਹੀਂ। ਅਤੇ ਜਿਨ੍ਹਾਂ ਨਾਲ ਜਿਹੜੇ ਉਹਨਾਂ ਨਾਲ ਪਿਆਰ ਕਰਦੇ ਨੇ
ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ। ਤੇ ਮਾਰਨ ਵਾਲੇ ਜ਼ਰਾ ਇਹ ਅਹਿਸਾਸ ਕਰ ਲੈਣ, ਉਹਨਾਂ ਨਾਲ ਜਿਹੜੇ ਮੁਹੱਬਤ ਕਰਦੇ ਨੇ ਉਹਨਾਂ ਦਾ ਕੀ ਹਾਲ ਹੋਏਗਾ। ਅੱਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਜੀਂਦੇ ਰਹੋ, ਵਸਦੇ ਰਹੋ ਤੇ ਇੱਕ ਦੂਜੇ ਨਾਲ ਪਿਆਰ ਕਰੋ। ਬਸ ਮੇਰੀ ਇਹੋ ਇਲਤਜਾ ਹੈ। ਅੱਲਾ ਹਾਫਿਜ਼।